ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵੱਲੋਂ ईरान जंग मामले ਵਿੱਚ ਦਿਲਾਂ ਦੀ ਵੱਧ ਰਹੀ ਧੜਕਣ ਵਕਤੀ ਤੌਰ ਤੇ ਸ਼ਾਂਤ ਹੋਈ ਹੈ। ਪ੍ਰੈਜ਼ੀਡੈਂਟ ਟਰੰਪ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਇਸ ਹਫਤੇ ਕਿਸੇ ਵੇਲੇ ਵੀ ईरान ਨੂੰ ਦੁਬਾਰਾ ਹਮਲੇ ਦਾ ਸ਼ਿਕਾਰ ਬਣਾਇਆ ਜਾਵੇਗਾ। ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਤਾਜ਼ਾ ट्रूथ सोशल अकाउंट ਤੇ ਲਿਖਿਆ ਹੈ ਕਿ ਕਤਰ, ਸਾਊਦੀ ਅਰੇਬੀਆ ਅਤੇ UAE ਦੇ ਕਹਿਣ ਤੇ ਉਹ ਇਸ ਹਮਲੇ ਨੂੰ ਅੱਗੇ ਪਾ ਰਹੇ ਹਨ। ਸੋ ਨਾਲ ਹੀ ईरान ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਦਾ ਮੌਕਾ ਦੇ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮਾਝੇ ਦੇ ਵਿੱਚ ਇੱਕ ਅਖਾਣ ਹੈ, ਜਦੋਂ ਬੰਦਾ ਕੋਈ ਡਿਸਾਈਡਿੰਗ ਫੈਕਟਰ ਤੇ ਖਲੋ ਕੇ ਵੀ ਡਿਸਾਈਡ ਨਾ ਕਰ ਪਾ ਰਿਹਾ ਹੋਏ, ਕੁਝ ਕੰਪਲਸ਼ਨਸ ਉਹਨੂੰ ਅੱਗੇ ਨੂੰ ਖਿੱਚ ਰਹੀਆਂ ਹੋਣ, ਕੁਝ ਪਿੱਛੇ ਨੂੰ ਖਿੱਚ ਰਹੀਆਂ ਹੋਣ, ਦਿਨੇ ਇੱਕ ਫੈਸਲਾ ਕਰ ਲਏ ਵੀ ਇਵੇਂ ਕਰਨਾ, ਸਵੇਰੇ ਉੱਠਦਿਆਂ ਉਹਨੂੰ ਲੱਗੇ ਵੀ ਇਹ ਠੀਕ ਨਹੀਂ ਹੈ, ਤਾਂ ਉਹਨੂੰ ਕਹਿੰਦੇ ਨੇ ਵੀ ਮੇਰਾ ਹਾਲ ਤਾਂ ਵੜਵੇ ਜੀਆ ਨਿਕਲਵੇ ਜੀਆ ਕਿ ਵੀ ਹੁਣ ਜੀਆ ਨੂੰ ਕੀ ਸਮਝਾਈਏ ਕਿ ਉਹ ਵੜੇ ਕਿ ਉਹ ਨਿਕਲੇ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੀ ईरान ਕ੍ਰਾਈਸਿਸ ਹੈ ਉਹ ਅਮਰੀਕਾ ਦੇ ਲਈ ਵੜਵੇ ਜੀਆ ਨਿਕਲਵੇ ਜੀਆ ਵਾਲਾ ਹਾਲ ਬਣਿਆ ਹੋਇਆ ਹੈ। ਇਹ ਠੀਕ ਹੈ ਕਿ 28 ਫਰਵਰੀ ਨੂੰ ਜਿਹੜੀ ਸ਼ੁਰੂਆਤ ईरान ਦੇ ਖਿਲਾਫ ਇਜ਼ਰਾਈਲ ਨੇ ਅਮਰੀਕਾ ਨੂੰ ਜਿਹੜਾ ਉਹ ਘੇਰ ਕੇ ਨਾਲ ਜੋੜ ਕੇ ਕੀਤੀ। ਹੁਣ ਜਦੋਂ ਅੱਜ ਅਸੀਂ 18 ਮਈ ਨੂੰ ਗੱਲ ਕਰ ਰਹੇ ਹਾਂ ਤੇ ਜੇ ਉਹ ਕੱਟ ਆਫ ਟਾਈਮ ਇਹ ਦੇਖੀਏ, 40 ਦਿਨ ਇਹ ਜੰਗ ਚੱਲੀ, ईरान ਦੀ ਬਹੁਤ ਵੱਡੇ ਲੈਵਲ ਦੇ ਉੱਤੇ ਤਬਾਹੀ ਹੋਈ। ਜੇ ਅਮਰੀਕਨ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਵਾਰ, ਜਿਹਨੂੰ ਸੈਕਟਰੀ ਆਫ ਡਿਫੈਂਸ ਕਹਿੰਦੇ ਸੀ, ਉਹਨਾਂ ਦੀਆਂ ਸਟੇਟਮੈਂਟਸ ਦੇਖੀਏ ਫਿਰ ਤਾਂ ਇਵੇਂ ਹੋਣਾ ਚਾਹੀਦਾ ਵੀ ईरान ਜਿਹੜਾ ਹੈ ਉਹ ਬਿਲਕੁਲ ਕ੍ਰਿਪਲਡ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਜ਼ਿਆਦਾ ਹਮਲੇ ਹੋਏ, ਬਹੁਤ ਜ਼ਿਆਦਾ ਉਹਨਾਂ ਦੀ ਤਬਾਹੀ ਹੋਈ। ਪਰ ਔਰ ਲਗਭਗ 40 ਰੋਜ਼ ਤੋਂ ਬਾਅਦ ਪਾਕਿਸਤਾਨ ਔਰ ਤੁਰਕੀ ਔਰ ਸਾਊਦੀ ਅਰੇਬੀਆ ਬਿਹਾਈਂਡ, ਔਰ ਕਿਤੇ ਨਾ ਕਿਤੇ ਚੀਨ ਔਰ ਰੂਸ ਦਾ ਵੀ ਲੀਡ ਰੋਲ ਪਾਕਿਸਤਾਨ ਦਾ ਆਪਸ ਦੇ ਵਿੱਚ ਜੰਗਬੰਦੀ ਹੋਈ। ਜਿਹੜੀ ਜੰਗਬੰਦੀ ਜਿਹੜੀ ਹੈ ਹੋਲਡ ਤਾਂ ਕਰ ਰਹੀ ਹੈ, ਲੇਕਿਨ ਇਸ ਜੰਗਬੰਦੀ ਦੇ ਤੋਂ ਬਾਅਦ ਜਿਹੜਾ ਪਹਿਲਾ ਦੌਰ ਇਸਲਾਮਾਬਾਦ 'ਚ ਗੱਲਬਾਤ ਦਾ ਹੋਇਆ ਉਹ ਬੇਸਿੱਟਾ ਸੀ। ਉਵੇਂ ਹੀ ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਔਰ ਕੁਸ਼ਨਰ ਔਰ ਦੂਸਰੇ ਜਿਹੜੇ ਨੇ ਉਹ ਜਿਹੜਾ ਵਿਟਕੌਫ ਉਹ ਖਾਲੀ ਹੱਥ ਹੀ ਵਾਪਸ ਆਏ। ਫਿਰ ਅਟੈਂਪਟ ਜਿਹੜਾ ਉਹ ਡਾਕੀਏ ਵਾਲੇ ਰੋਲ ਵਾਲਾ ਹੋਇਆ ਕਿ ਮੈਸੇਜ ईरान ਨੇ ਪਾਕਿਸਤਾਨ ਨੂੰ ਦਿੱਤਾ ਹੈ, ਉਹਨਾਂ ਨੇ ਅਮਰੀਕਾ ਨੂੰ ਦਿੱਤਾ, ਉਹਨਾਂ ਨੇ ਇੱਧਰ ਪਹੁੰਚਾਇਆ, ਉਹਨਾਂ ਨੇ ਇੱਧਰ ਪਹੁੰਚਾਇਆ। ਔਰ ਇਸ ਸਭ ਦੇ ਬਾਵਜੂਦ ਕਿ ਇਸ ਸੀਜ਼ਫਾਇਰ ਤੋਂ ਬਾਅਦ ਜਿਵੇਂ ईरान ਦੀ ਸ਼ਰਤ ਸੀ ਕਿ ਵੀ ਜੋ ਕੁਛ ਇਜ਼ਰਾਈਲ ਲਬਨਾਨ ਦੇ ਵਿੱਚ ਕਰ ਰਿਹਾ ਉਹਨੂੰ ਰੋਕੇ, ਹਿਜ਼ਬੁੱਲਾ ਨੂੰ ਤਾਂ ਇਨਵੋਲਵ ਨਹੀਂ ਕੀਤਾ ਗਿਆ, ਕਿਉਂਕਿ ਹਿਜ਼ਬੁੱਲਾ ਇਕੱਲੀ ਇੱਕ ਮਿਲੀਟੈਂਟ ਜਾਂ ਦਹਿਸ਼ਤਗਰਦ ਤਨਜ਼ੀਮ ਨਹੀਂ ਹੈ, ਉਹ ਰੂਲਿੰਗ ਪਾਰਟੀ ਦਾ ਵੀ ਹਿੱਸਾ ਹੈ। ਕਿਉਂਕਿ ਲਬਨਾਨ ਜਿਹੜੀ ਕਿ ਕਦੇ ਫ੍ਰੈਂਚ ਕਾਲੋਨੀ ਸੀ, ਉਹਦੇ 'ਚ ਲਗਭਗ ਅੱਧਿਓਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਹੈ। ਔਰ ਜਿਹੜਾ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਉਹਨਾਂ ਦਾ ਆਪਸੀ ਕੰਪਰੋਮਾਈਜ਼ ਹੁੰਦਾ ਸੀ ਕਿ ਕ੍ਰਿਸਚਨ ਹੋਏਗਾ, ਇੱਕ ਮੁਸਲਮ ਹੋਏਗਾ। ਔਰ ਇਜ਼ਰਾਈਲ ਉਹ ਧੱਕੇ ਨਾਲ, ਕਿਉਂਕਿ ਉਹਨਾਂ ਦਾ ਇਜ਼ਰਾਈਲ ਤਾਂ ਆਪਣੇ ਗ੍ਰੇਟਰ ਇਜ਼ਰਾਈਲ ਦੇ ਡ੍ਰੀਮ ਤੇ ਲੱਗਾ ਹੋਇਆ, ਉਹ ਲਬਨਾਨ ਤੇ ਤਾਬੜਤੋੜ ਹਮਲੇ ਵੀ ਕਰਦਾ। ਪਰ ਵਕਤੀ ਤੌਰ ਤੇ ਲਬਨਾਨ ਦੇ ਪ੍ਰਾਈਮ ਮਿਨਿਸਟਰ ਨਾਲ ਜੰਗਬੰਦੀ ਦਾ ਅਹਿਦ ਹੋਣ ਦੇ ਬਾਵਜੂਦ ਇਜ਼ਰਾਈਲ ਲਗਾਤਾਰਤਾ ਨਾਲ ਵਾਇਲੇਟ ਕਰ ਰਿਹਾ ਉਹ ਸਾਰਿਆਂ ਨੂੰ। ਇੱਧਰ ਜੰਗਬੰਦੀ ਦੇ ਬਾਵਜੂਦ ਜਿਹੜਾ ਜੰਗਬੰਦੀ ਤੋਂ ਬਾਅਦ ਅਮਰੀਕਾ ਨੇ ਸਟੇਟ ਆਫ ਹਾਰਮੂਜ਼ ਉਹ ਤਾਂ ईरान ਦੇ ਕਿਉਂਕਿ ਕਬਜ਼ੇ ਚਲਾ ਗਿਆ ਸਾਰੇ 'ਚ, ਉੱਥੋਂ ਦਾ ਉਹੀ ਕੰਟਰੋਲ ਕਰਦੇ ਨੇ ਵੀ ਕਿਹਨੂੰ ਜਾਣ ਦੇਣਾ ਕਿ ਨਹੀਂ ਜਾਣ ਦੇਣਾ। ਹੁਣ ਉਹਨਾਂ ਨੇ ਇੱਕ ਨਵੀਂ ਕਮੇਟੀ ਵੀ ਅਨਾਉਂਸ ਕੀਤੀ ਹੈ ਕਿ ਵੀ ਇਹ ਪ੍ਰਬੰਧ ਕਰੇਗਾ। ਪਰ ਅਮਰੀਕਾ ਨੇ ਆਊਟਸਾਈਡ ਬਲੌਕੇਡ ਕੀਤਾ ਹੋਇਆ ਕਿ ਭਾਈ ਕੋਈ ਵੀ ਜਿਹੜਾ ईरानियन ਝੰਡੇ ਵਾਲਾ ਜਾਂ ਉਹਨਾਂ ਦੀ ਸ਼ਿਪ ਜਾਣ ਨਹੀਂ ਦਿੱਤੀ ਜਾਏਗੀ। ਇੱਕ ਦੋ ईरानियन ਸ਼ਿਪਸ ਨੂੰ ਉਹਨਾਂ ਨੇ ਕਬਜ਼ੇ 'ਚ ਵੀ ਲਿਆ। ਸੋ ਇਹ ਜਿਹੜਾ ਜੇ ਟਰੂਸ ਜਾਂ ਜੰਗਬੰਦੀ ਉਹ ਇੱਕ ਦਬਾਅ ਹੇਠ ਤਾਂ ਸੀ, ਪਰ ਇਸ ਗੱਲ ਦੀ ਆਸ ਸੀ ਕਿ ਵੀ ਜਿਹੜੇ 4-5 ਨੁਕਤਿਆਂ ਦੇ ਉੱਤੇ ਗੱਲਬਾਤ ਦੀ ਸ਼ੁਰੂਆਤ ਹੋਈ ਹੈ ਉਹਦੇ 'ਚੋਂ ਕੋਈ ਨਾ ਕੋਈ ਹੱਲ ਨਿਕਲੇਗਾ। ਔਰ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਜਿਹੜੀ ਪਬਲਿਕ ਪੋਸਚਰਿੰਗ ਹੈ ਦੋਨਾਂ ਧਿਰਾਂ ਦੀ, ईरान ਦੀ ਘੱਟ ਹੈ ਕਿਉਂਕਿ ਉਹ ਡਿਪਲੋਮੈਟਿਕਲੀ ਜਿਹੜੇ ਨੇ ਉਹ ਜ਼ਿਆਦਾ ਸਮਾਰਟਨੈਸ ਪਲੇ ਕਰਦੇ ਨੇ, ਉਹ ਸਟਿਫਨੈਸ ਦਾ ਸ਼ੋਅ ਕਰਦੇ ਨੇ।
ਪਰ ਕਿਤੇ ਨਾ ਕਿਤੇ ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਇਹ ਕੋਈ ਡਿਪਲੋਮੈਟਸ ਜਾਂ ਦੂਸਰਿਆਂ ਨੂੰ ਉਹਨਾਂ ਨੇ ਮੌਕਾ ਨਹੀਂ ਦਿੱਤਾ ਹੈ ਅੱਗੇ ਲਿਆਉਣ ਦਾ। ਉਹ ਡਾਇਰੈਕਟ ਡੀਲ ਮੇਕਰ ਨੇ ਔਰ ਇਹੀ ਕਾਰਨ ਹੈ ਵੀ ਉਹਨਾਂ ਨੂੰ ਕੋਈ ਵੀ ਚੀਜ਼ ਬਲੈਕ ਐਂਡ ਵਾਈਟ ਚਾਹੀਦੀ ਹੁੰਦੀ ਹੈ ਔਰ ਆਪਣੇ ਲੋਕਾਂ ਦੇ ਸਾਹਮਣੇ ਵੀ ਆਪਣੀ ਵਿਕਟਰੀ ਵੀ ਸ਼ੋਅ ਕਰਨਾ। ਕਿਉਂਕਿ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਇੱਕ ਬਹੁਤ ਵੱਡੇ ਐਕਸਪਰਟ ਨੇ ਕਿਹਾ ਕਿ ਬਈ ਜਦੋਂ ਵੱਡੀ ਤਾਕਤ ਤੇ ਇੱਕ ਛੋਟੀ ਤਾਕਤ ਦਾ ਟਾਕਰਾ ਹੁੰਦਾ ਹੈ ਤੇ ਵਿਕਟਰੀ ਇਹ ਨਹੀਂ ਹੁੰਦੀ ਕਿ ਜੀ ਵੱਡੀ ਤਾਕਤ ਨੇ ਛੋਟੀ ਤਾਕਤ ਨੂੰ ਜਿਹੜਾ ਹੈ ਉਹ ਨਹੀਂ ਹਰਾਇਆ ਜਾਂ ਹਰਾਇਆ। ਉਹਨਾਂ ਨੇ ਕਿਹਾ ਉਹਦਾ ਛੋਟੀ ਤਾਕਤ ਦਾ ਵੱਡੀ ਤਾਕਤ ਦੇ ਸਾਹਮਣੇ ਨਾ ਝੁਕਣਾ ਜਿਹੜਾ ਹੈ ਉਹੀ ਵੱਡੀ ਤਾਕਤ ਦੀ ਹਾਰ ਹੁੰਦੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਮਿਡ ਟਰਮ ਇਲੈਕਸ਼ਨਸ ਵੀ ਆ ਰਹੀ ਹੈ, ਇਕਨੋਮੀ ਦਾ ਵੀ ਹਾਲ ਵਿਦਨ ਕੰਟਰੀ ਹਾਲਾਂ ਸਟੇਟ ਆਫ ਹਾਰਮੂਜ਼ ਤੇ ਈਰਾਨ ਦਾ ਕਬਜ਼ਾ, ਉੱਥੋਂ ਕੋਈ ਅਮਰੀਕਾ ਦਾ ਆਇਲ ਤਾਂ ਨਹੀਂ ਆਉਂਦਾ ਪਰ ਇੱਥੇ ਤੁਸੀਂ ਗੈਸ ਪ੍ਰਾਈਸਿਸ ਦੇਖੋ ਡਬਲ ਹੋ ਗਏ। ਵਰਲਡ ਇਕਨੋਮੀ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ। ਫਿਰ ਜਿਹੜੇ ਇਕੱਲੇ ਗਲਫ ਸਟੇਟ ਸੀ ਨਹੀਂ ਜਿਹੜੀਆਂ ਅਮਰੀਕਾ ਦੀਆਂ ਅਲਾਈਜ਼ ਨੇ ਜਿਨ੍ਹਾਂ ਨੇ ਅਮਰੀਕਾ ਨੂੰ ਬੇਸ ਦਿੱਤੇ ਹੋਏ ਨੇ ਆਪਣੇ, ਲੇਕਿਨ ਵਿਤਨਾਮ ਹੋਏ, ਸਾਊਥ ਕੋਰੀਆ ਹੋਏ, ਇੰਡੀਆ ਹੋਏ, ਇਹ ਵੀ ਸਾਰੇ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਸਟੇਟ ਆਫ ਹਾਰਮੂਜ਼ ਤੋਂ ਆਇਲ ਚਾਈਨਾ ਨੇ ਤਾਂ ਆਪਣਾ ਪਤਾ ਨਹੀਂ ਕਿੰਨੇ 6 ਮਹੀਨੇ ਦਾ ਪ੍ਰਬੰਧ ਕੀਤਾ ਹੈ ਜਿੰਨੀ ਉਹਨਾਂ ਦੇ ਕੋਲ ਸਟੋਰੇਜ ਕੈਪੈਸਿਟੀ ਹੈ। ਸੋ ਜੇ ਉੱਥੇ ਕੋਈ ਚੱਲ ਵੀ ਰਿਹਾ ਹੋਏਗਾ ਤਾਂ ਉੱਥੋਂ ਖਬਰਾਂ ਬਹੁਤੀਆਂ ਬਾਹਰ ਨਹੀਂ ਆਉਂਦੀਆਂ, ਲੇਕਿਨ ਬਾਹਰ ਤਾਂ ਤੁਸੀਂ ਗੈਸ ਪ੍ਰਾਈਸਿਸ ਨਾਲ ਹੀ ਫਿਰ ਸਾਰੀ ਇਕਨੋਮੀ ਵੀ ਜੁੜੀ ਹੋਈ ਹੈ। ਸੋ ਇਹ ਇੱਕ ਦਬਾਅ ਵੀ ਹੈ ਵਿਦਨ ਅਮਰੀਕਨ ਸਿਸਟਮ ਦੇ ਵੀ ਕਿ ਭਾਈ ਇਸ ਨੂੰ ਨਿਬੇੜੋ। ਲੇਕਿਨ ਜਿਸ ਲੈਵਲ ਦੇ ਉੱਤੇ ਸਾਰੀ ਡਿਪਲੋਮੇਸੀ ਜਾਂ ਗੱਲਬਾਤ ਚੱਲ ਰਹੀ ਹੈ ਉਸ ਤੋਂ ਕਿਤੇ ਨਾ ਕਿਤੇ ਜਿਹੜੀ ਹੈ ਅਮਰੀਕਨ ਵਾਈਟ ਹਾਊਸ ਦੇ ਵਿੱਚ ਕਾਫੀ ਫਰਸਟ੍ਰੇਸ਼ਨ ਹੈ। ਔਰ ਪਿਛਲੇ ਹਫਤੇ ਪ੍ਰੈਜ਼ੀਡੈਂਟ ਟਰੰਪ ਨੇ ਹਾਲਾਂ ਇਸੇ ਦੌਰਾਨ ਚਾਈਨਾ ਦਾ ਦੌਰਾ ਵੀ ਹੋਇਆ ਔਰ ਅੰਦਰੂਨੀ ਕੀ ਗੱਲਬਾਤ ਹੋਈ ਪਤਾ ਨਹੀਂ, ਪਰ ਚਾਈਨਾ ਨਾਲ ਵੀ ਕੋਈ ਓਪਨ ਡੀਲ ਸਟ੍ਰਾਈਕ ਨਹੀਂ ਹੋਈ। ਹਾਲਾਂ ਜਾਣਕਾਰ ਹਲਕੇ ਜਿਹੜੇ ਨੇ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਅਮਰੀਕਾ ਨੇ ਚੀਨ ਨੂੰ ਕਿਹਾ ਕਿ ਵੀ ਉਹ ਈਰਾਨ ਦੇ ਨਾਲ ਜਿਹੜਾ ਹੈ ਉਹ ਈਰਾਨ ਤੇ ਦਬਾਅ ਬਣਾ ਕੇ ਕੋਈ ਡੀਲ ਵੱਲ ਤੋਰੇ ਤੇ ਚੀਨ ਨੇ ਕੋਈ ਇਸ ਤੇ ਹਾਂ ਵੀ ਨਹੀਂ ਕੀਤੀ ਨਾ ਵੀ ਨਹੀਂ ਕੀਤੀ। ਉਹ ਜਿਵੇਂ ਚੀਨ ਦੀ ਕੱਪੜੇ ਮੀਸਣਾਪਨ ਦੀ ਡਿਪਲੋਮੇਸੀ ਹੁੰਦੀ ਹੈ ਉਹਨਾਂ ਦੀ। ਸੋ ਇਸ ਸਾਰੇ ਚੋਂ ਪ੍ਰੈਜ਼ੀਡੈਂਟ ਟਰੰਪ ਕਾਫੀ ਜਿਹੜੇ ਨੇ ਉਹ ਗੁੱਸੇ 'ਚ ਵੀ ਸਨ ਔਰ ਉਹਨਾਂ ਦਾ ਗੁੱਸਾ ਉਹਨਾਂ ਨੇ ਤਾਂ ਕੋਈ ਗੱਲ ਲੁਕਾਉਣੀ ਨਹੀਂ ਹੁੰਦੀ, ਟਰੂਥ ਸੋਸ਼ਲ ਦੇ ਉੱਤੇ ਉਹ ਮਾਰਕ ਕਰ ਦਿੰਦੇ ਨੇ। ਔਰ ਅੱਜ ਦੇ ਉਹਨਾਂ ਦੇ ਟਵੀਟ ਤੋਂ ਪਹਿਲਾਂ ਜੇ ਅਸੀਂ ਇਹ ਦੇਖੀਏ ਕਿ ਉਹਨਾਂ ਨੇ ਆ ਕੇ ਚੀਨ ਤੇ ਦੌਰੇ ਤੋਂ ਫਿਰ ਕੀ ਕਿਹਾ ਔਰ ਈਰਾਨ ਨੂੰ ਇਹ ਜੇ ਉਸੇ ਰੌ ਨੂੰ ਇਹ ਫੋਲੋ ਕਰਦੇ ਤੇ ਅੱਜ ਰਾਤ ਜਦੋਂ ਅਸੀਂ ਗੱਲ ਕਰ ਰਹੇ ਹਾਂ ਮੰਡੇ ਸ਼ਾਮ ਦੀ ਆਲਰੇਡੀ ਈਰਾਨ ਦੇ ਉੱਤੇ ਬੰਬ ਵਰਸ ਰਹੇ ਹੁੰਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਅਮਰੀਕਾ ਆਪਣੀ ਆਈ ਤੇ ਆ ਗਿਆ ਤੇ ਫਿਰ ਈਰਾਨ ਦਾ ਕਚੂੰਬਰ ਕੱਢ ਸਕਦਾ ਹੈ। ਇਹਦੇ ਵਿੱਚ ਕੋਈ ਹਿਸਟਰੀ ਕੀ ਕਹੇਗੀ ਉਹ ਬਿਸਾਈਡਸ ਦਾ ਪੁਆਇੰਟ ਹੈ। ਸੋ ਇਹ ਸਾਰੇ ਦੇ ਚੱਲਦੇ ਆ ਪਿਛਲੇ ਦਿਨਾਂ 'ਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਈਰਾਨ ਨੂੰ ਇਹ ਕਿਹਾ ਸੀ ਕਿ ਵੀ ਕਲੌਕ ਇਜ਼ ਟਿਕਿੰਗ ਐਜ਼ ਟਾਕਸ ਟੂ ਬ੍ਰਿੰਗ ਦਾ ਵਾਰ ਟੂ ਐਨ ਐਂਡ ਹੈਵ ਸਟਾਲਡ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਇਹ ਹੁਣ ਤੁਸੀਂ ਦੇਖ ਲਓ, ਦੇ ਬੈਟਰ ਗੈਟ ਮੂਵਿੰਗ ਫਾਸਟ ਔਰ ਦੇਅਰ ਵੋਂਟ ਬੀ ਐਨੀਥਿੰਗ ਲੈਫਟ ਆਫ ਦੈਮ। ਉਹਨਾਂ ਨੇ ਕਿਹਾ ਵੀ ਤੁਹਾਡਾ ਕੱਖ ਨਹੀਂ ਰਹਿਣ ਦੇਣਾ, ਇਹ ਜੋ ਵੀ ਹੈ ਤੇਜ਼ੀ ਨਾਲ ਕਰੋ। ਔਰ ਇਸ ਤੋਂ ਪਹਿਲਾਂ ਐਤਵਾਰ ਸੰਡੇ ਯਾਨੀ ਕਿ ਬੀਤੇ ਕੱਲ੍ਹ ਉਹਨਾਂ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਨਾਲ ਵੀ ਗੱਲ ਕੀਤੀ ਔਰ ਇਹ ਮੰਡੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਭਾਈ ਈਰਾਨ ਨੇ ਅੱਗੋਂ ਕਿਹਾ ਵੀ ਅਸੀਂ ਜਿਹੜੀ ਲੇਟੈਸਟ US ਪ੍ਰਪੋਜ਼ਲ ਹੈ ਉਸ ਦੇ ਉੱਤੇ ਕਰ ਰਹੇ ਹਾਂ। ਹੁਣ ਚੱਲ ਕੀ ਰਿਹਾ ਹੈ ਉਹਦੇ ਕਈ ਕੁਛ ਹੀ ਆ ਰਿਹਾ ਪਰ ਹੁਣ ਅਮਰੀਕਾ ਨੇ ਜਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜੇ ਈਰਾਨ ਇਹ ਗਾਰੰਟੀ ਕਰ ਦੇ ਕਿ 20 ਸਾਲ ਲਈ ਉਹ ਕੋਈ ਵੀ ਨਿਊਕਲੀਅਰ ਨਹੀਂ ਕਰੇਗਾ ਔਰ ਉਹਦਾ ਗਰੰਟਰ ਕੋਈ ਹੋਏ ਤੇ ਜਿਹੜਾ ਐਨਰਿਚਡ ਯੂਰੇਨੀਅਮ ਉਹਦੇ ਕੋਲ ਹੈਗਾ 4.5 ਕਿਲੋ 5 ਕਿਲੋ ਜਿੰਨਾ ਵੀ ਉਹ ਅਮਰੀਕਾ ਦੇ ਹਵਾਲੇ। ਉਹਨਾਂ ਨੂੰ ਇਹ ਲੱਗਦਾ ਵੀ ਹੁਣ ਬਾਕੀ ਗੱਲਾਂ ਸਟੇਟ ਆਫ ਹਾਰਮੂਜ਼ ਜਾਂ ਦੂਸਰੇ ਤੀਸਰੇ ਉਹ ਸਾਰੇ ਬੈਕ ਬਰਨਰ ਤੇ ਨੇ। ਅਮਰੀਕਾ ਚਾਹੁੰਦਾ ਹੈ ਕਿ ਵੀ ਇਸ ਇਸ਼ੂ ਦੇ ਉੱਤੇ ਨਿਊਕਲੀਅਰ ਦੇ ਉੱਤੇ ਈਰਾਨ ਜਿਹੜਾ ਕਲੀਅਰ ਬਾਹਰ ਆਏ ਕਿ ਭਾਈ ਅਗਲੇ 20 ਸਾਲ ਲਈ ਉਹ ਨਹੀਂ ਕਰੇਗਾ। ਔਰ ਮੈਨੂੰ ਇਹ ਲੱਗਦਾ ਵੀ ਇਹ ਇਵੈਂਚੁਅਲੀ ਹਾਲਾਂ ਇਹ ਅੱਜ ਕਾਫੀ ਖੌਫ ਸੀ ਇਸ ਗੱਲ ਦਾ। ਬਹੁਤ ਸਾਰੇ ਐਕਸਪਰਟ ਕਹਿ ਰਹੇ ਸੀ ਕਿ ਵੀ ਬੰਬ ਵਰਤਣੇ ਸ਼ੁਰੂ ਹੋ ਜਾਣੇ ਨੇ, ਲੇਕਿਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਦਾ ਟਰੂਥ ਸੋਸ਼ਲ ਤੇ ਜਿਹੜਾ ਲਿਖਤ ਹੈ ਉਹਨੂੰ ਅਸੀਂ ਸਾਂਝੀ ਕਰਾਂਗੇ। ਪਰ ਪਹਿਲਾਂ ਜਿਹੜਾ ਮਾਹੌਲ ਸੀ ਕੱਲ੍ਹ ਤੱਕ ਉਹ ਇਹੀ ਸੀ ਕਿ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈ ਉਹ
ਹੋਲ ਸਿਵਲਾਈਜੇਸ਼ਨ ਵੁੱਡ ਡਾਈ, ਇਹ ਉਹ ਪਹਿਲਾਂ ਉਹ ਕਹਿ ਹੀ ਚੁੱਕੇ ਨੇ। ਔਰ ਇਸ ਦੇ ਉੱਤੇ ਹੁਣ ਈਰਾਨ ਨੂੰ ਵੀ ਲੱਗਦਾ ਕਿ ਕੋਈ ਨਾ ਕੋਈ ਜਿਹੜਾ ਹੈ ਉਹ ਮਿਡਲ ਰਸਤਾ ਨਿਕਲਣਾ ਚਾਹੀਦਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਈਰਾਨ ਦੇ ਵੀ ਜਿਹੜੇ ਸੈਮੀ ਆਫੀਸ਼ੀਅਲ ਨੇ ਤਸਨੀਮ ਨਿਊਜ਼ ਏਜੰਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹਰ ਫਰੰਟ ਤੇ ਵਾਰ ਐਂਡ ਹੋਣੀ ਚਾਹੀਦੀ ਹੈ। ਇਹਦਾ ਮਤਲਬ ਉਹ ਕਹਿੰਦੇ ਨੇ ਵੀ ਜਿਹੜੇ ਇਜ਼ਰਾਈਲ ਹਿਜ਼ਬੁੱਲਾ ਦੇ ਉੱਤੇ ਹਮਲੇ ਕਰ ਰਿਹਾ, ਜਿਹਦੇ 'ਚ ਉਹਨਾਂ ਨੇ ਹਿਜ਼ਬੁੱਲਾ ਦਾ ਇੱਕ ਟੌਪ ਟਾਰਗੇਟ ਜਿਹੜਾ ਉਹ ਖ਼ਤਮ ਕੀਤਾ ਹੈ, ਜਿਹਨੂੰ ਹਿਜ਼ਬੁੱਲਾ ਦੇ ਸੋਰਸਿਸ ਨੇ ਵੀ ਕਨਫਰਮ ਕੀਤਾ ਹੈ। ਨਾਲ ਦੀ ਨਾਲ ਈਰਾਨ ਦਾ ਕਹਿਣਾ ਹੈ ਕਿ ਵੀ US ਜਿਹੜਾ ਹੈ ਉਹ ਜਿਹੜੀ ਬਲੌਕੇਡ ਕੀਤੀ ਹੋਈ ਹੈ ਈਰਾਨੀਅਨ ਪੋਰਟਸ ਦੀ, ਉਹਨੂੰ ਬੰਦ ਕਰੇ ਔਰ ਇਹ ਗਾਰੰਟੀ ਕਰੇ ਕਿ ਵੀ ਅੱਗੋਂ ਕੋਈ ਫਰਦਰ ਅਟੈਕ ਨਹੀਂ ਕਰੇਗਾ। ਔਰ ਕੰਪਨਸੇਸ਼ਨ ਦੀ ਡਿਮਾਂਡ, ਵਾਰ ਡੈਮੇਜ, ਉਹ ਵੀ ਉਹਨਾਂ ਦੀਆਂ ਮੰਗਾਂ ਨਾਲ ਨਾਲ ਜਾਰੀ ਨੇ। ਔਰ ਇਹ ਜਿਹੜਾ ਹੁਣ ਅਮਰੀਕਾ ਇਹ ਵੀ ਕਹਿਣ ਲੱਗ ਗਿਆ ਵੀ ਬਾਕੀ ਸਾਰੇ ਨਿਊਕਲੀਅਰ ਸਾਈਟ ਈਰਾਨ ਬੰਦ ਕਰ ਦੇ, ਇੱਕ ਨਿਊਕਲੀਅਰ ਸਾਈਟ ਜਿਹੜਾ ਹੈ ਉਹ ਆਪਰੇਸ਼ਨਲ ਰਹਿ ਸਕਦਾ ਹੈ ਔਰ ਜਿਹੜੀਆਂ ਉਹਦੀਆਂ ਸਟਾਕ ਪਾਈਲ ਨੇ ਐਨਰਿਚਡ ਯੂਰੇਨੀਅਮ ਉਹ ਸਾਡੇ ਹਵਾਲੇ ਕਰੇ। ਔਰ 20 ਸਾਲ ਦੀ ਜਿਵੇਂ ਮੈਂ ਕਿਹਾ ਵੀ ਉਹ ਸਸਪੈਂਸ਼ਨ। ਸੋ ਮਤਲਬ ਇਹ ਹੈ ਕਿ ਥੋੜ੍ਹਾ ਬਹੁਤ ਮੈਲੋ ਡਾਊਨ ਹੋਣਾ ਕੰਮ ਸ਼ੁਰੂ ਹੋਇਆ ਔਰ ਹੋਪਫੁਲੀ ਇਹ ਜੰਗ ਨਾ ਹੀ ਦੁਬਾਰਾ ਹੋਏ, ਅਦਰਵਾਈਜ਼ ਤਬਾਹੀ ਹੋਏਗੀ। ਔਰ ਇਸ ਦੇ ਉੱਤੇ ਜਿਹੜੀ ਜਿਸ ਨੇ ਤੁਸੀਂ ਕਿਹਾ ਵੀ ਜਿਹੜੀ ਦਿਲਾਂ ਦੀ ਧੜਕਣ ਬਹੁਤ ਤੇਜ਼ ਹੋ ਰਹੀ ਸੀ ਉਹ ਸ਼ਾਂਤ ਹੋਈ, ਉਹ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਹ ਟਰੂਥ ਸੋਸ਼ਲ ਤੇ ਹੈ, ਉਹਦੇ 'ਚ ਉਹਨਾਂ ਨੇ ਕਿਹਾ ਆਈ ਹੈਵ ਬੀਨ ਆਸਕਡ ਬਾਈ ਦਾ ਅਮੀਰ ਆਫ ਕਤਰ Tamim bin Hamad Al Thani, the Crown Prince of Saudi Arabia, Mohammed bin Salman Al Saud, and President of United Arab Emirates, Mohammed bin Zayed Al Nahyan, to hold off on our planned military attack of the Islamic Republic of Iran, which was scheduled for tomorrow. In that serious negotiations are now taking place, and that in their opinion as great leaders and allies a deal will be made which will be very acceptable to the United States of America as well as all countries in the Middle East and beyond. So ਉਹਨਾਂ ਨੇ ਤਿੰਨ ਮੁਲਕ ਜਿਹੜੇ ਨੇ ਕਤਰ, ਸਾਊਦੀ ਅਰੇਬੀਆ ਔਰ UAE, ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਦੇ ਨਾਂ ਲੈ ਕੇ ਕਿਹਾ ਕਿ ਉਹਨਾਂ ਨੇ ਮੈਨੂੰ ਅਪੀਲ ਕੀਤੀ ਹੈ ਕਿ ਵੀ ਜਿਹੜਾ ਅਸੀਂ ਕੱਲ੍ਹ ਅਟੈਕ ਕਰਨਾ ਸੀ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਉੱਤੇ, ਉਹਨੂੰ ਹਾਲ ਦੀ ਘੜੀ ਅਸੀਂ ਰੋਕ ਦਈਏ ਕਿਉਂਕਿ ਗੱਲਬਾਤ ਚੱਲ ਰਹੀ ਹੈ। ਔਰ ਉਹਨਾਂ ਦੇ ਖਿਆਲ ਮੁਤਾਬਕ ਉਹਨਾਂ ਨੇ ਕਿਹਾ ਜੀ ਇਹ ਗ੍ਰੇਟ ਲੀਡਰ ਨੇ, ਤਿੰਨੋਂ ਸਾਡੇ ਸਾਥੀ ਨੇ ਔਰ ਇਹਨਾਂ ਦਾ ਇਹ ਖਿਆਲ ਹੈ ਕਿ ਡੀਲ ਹੋਏਗੀ ਜਿਹੜੀ ਕਿ ਅਮਰੀਕਾ ਨੂੰ ਵੀ ਜਿਹੜੀ ਹੈ ਉਹ ਐਕਸੈਪਟੇਬਲ ਹੋਏਗੀ, ਮਨਜ਼ੂਰ ਹੋਏਗੀ, ਮਿਡਲ ਈਸਟ ਦੇ ਮੁਲਕਾਂ ਨੂੰ ਵੀ ਹੋਏਗੀ ਤੇ ਦੂਸਰਿਆਂ ਨੂੰ ਵੀ ਹੋਏਗੀ। This deal will include importantly no nuclear weapons for Iran। ਕਿ ਇਸ ਡੀਲ ਦਾ ਜਿਹੜਾ ਜਿਸਟ ਹੈ ਉਹ ਇਹੀ ਹੋਏਗਾ ਕਿ ਈਰਾਨ ਦੇ ਕੋਲ ਕੋਈ ਨਿਊਕਲੀਅਰ ਹਥਿਆਰ ਨਹੀਂ ਹੋਣਗੇ। Based on my respect for the above mentioned leaders, I have instructed Secretary of War Pete Hegseth, the Chairman of Joint Chiefs of Staff General Daniel Kane, and United States military that we will not be doing the scheduled attack of Iran tomorrow, but have further instructed them to be prepared to go forward with a full large-scale assault of Iran on a moment's notice in the event that an acceptable deal is not reached. ਉਹ ਕਹਿੰਦੇ ਨੇ ਵੀ ਇਹਨਾਂ ਗ੍ਰੇਟ ਜਿਹੜੇ ਲੀਡਰਸ ਦੀ ਅਪੀਲ ਨੂੰ ਮੰਨਦਿਆਂ ਹੋਇਆ ਮੈਂ ਈਰਾਨ ਦੇ ਉੱਤੇ ਹਮਲੇ ਨੂੰ ਹਾਲ ਦੀ ਘੜੀ ਰੋਕ ਰਿਹਾ, ਪਰ ਨਾਲ ਦੀ ਨਾਲ ਮੈਂ ਜਿਹੜਾ ਹੈ ਉਹ ਆਪਣੇ ਡਿਫੈਂਸ ਸੈਕਟਰੀ ਆਫ ਡਿਫੈਂਸ ਨੂੰ ਔਰ ਚੀਫ ਆਫ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨੀਅਲ ਕੇਨ ਨੂੰ ਔਰ ਮਿਲਟਰੀ ਨੂੰ ਇਹ ਕਿਹਾ ਕਿ ਵੀ ਬਿਲਕੁਲ ਤਿਆਰ ਰਹੋ ਤਾਂ ਕਿ ਜੇ ਕੋਈ ਡੀਲ ਨਹੀਂ ਹੁੰਦੀ ਤਾਂ ਫਿਰ ਈਰਾਨ ਦੇ ਉੱਤੇ ਪੂਰਾ ਸੂਰਾ ਜਿਹੜਾ ਹਮਲਾ ਉਹ ਕੀਤਾ ਜਾਏਗਾ। ਥੈਂਕ ਯੂ ਫॉर योर ਅਟੈਂਸ਼ਨ ਟੂ ਦਿਸ ਮੈਟਰ ਪ੍ਰੈਜ਼ੀਡੈਂਟ ਡੋਨਲਡ ਟਰੰਪ। ਸੋ ਚਲੋ ਹਾਲ ਦੀ ਘੜੀ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਵਕਤੀ ਤੌਰ ਦੇ ਉੱਤੇ ਇੱਕ ਠਹਿਰਾਵ ਹੈ, ਹੋਪ ਇਹੀ ਹੈ ਕਿ ਕੋਈ ਨਾ ਕੋਈ ਡੀਲ ਹੋਏ। ਪਾਕਿਸਤਾਨ ਇਸ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਿਹਾ ਹੈ। ਬੇਸ਼ੱਕ ਚੀਨ ਔਰ ਰੂਸ ਉਹਨਾਂ ਨੇ ਪਬਲਿਕਲੀ ਤਾਂ ਨਹੀਂ ਕਿਹਾ ਕਿ ਜੀ ਉਹ ਈਰਾਨ ਨੂੰ ਕੀ ਕਹਿ ਰਹੇ ਨੇ, ਲੇਕਿਨ
ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਨ ਦਾ ਐਂਡ ਜੇ ਇਹ ਐਕਸਪੈਂਡ ਹੋਏਗਾ, ਔਰ ਜਿਨ੍ਹਾਂ ਮੁਲਕਾਂ ਨੇ ਅਪੀਲ ਕੀਤੀ ਹੈ ਟਰੰਪ ਨੂੰ, ਤਿੰਨਾਂ ਨੇ, UAE, ਸਾਊਦੀ ਅਰੇਬੀਆ ਔਰ ਕਤਰ, ਉਹਨਾਂ ਨੂੰ ਵੀ ਪਤਾ ਹੈ ਵੀ ਜੇ ਜੰਗ ਹੋਈ ਦੁਬਾਰਾ ਤੇ ਪਹਿਲਾ ਨਿਸ਼ਾਨਾ ਉਹਨਾਂ ਨੇ ਹੀ ਬਣਨਾ ਹੈ, ਕਿਉਂਕਿ ਈਰਾਨ ਨੇ ਆਪਣੀਆਂ ਮਿਜ਼ਾਈਲਾਂ ਔਰ ਡਰੋਨ ਉਹਨਾਂ ਵੱਲ ਸੇਧਤ ਕੀਤੇ ਹੋਏ ਨੇ। ਸੋ ਇਹ ਕਿਸੇ ਦੇ ਵੀ ਭਲੇ 'ਚ ਨਹੀਂ ਹੋਏਗਾ। ਆਇਲ ਪ੍ਰਾਈਸਿਸ ਕਿੱਥੇ ਜਾਣਗੀਆਂ, ਬਾਕੀ ਜਾਨੀ ਮਾਲੀ ਨੁਕਸਾਨ, ਔਰ ਇਹ ਇੱਕ ਕੁਐਗਮਾਇਰ ਬਣ ਜਾਏਗਾ ਬਹੁਤ ਸਾਰੀਆਂ ਤਾਕਤਾਂ ਦੇ ਲਈ। ਔਰ ਕਿਉਂਕਿ ਆਲਰੇਡੀ ਚਾਈਨਾ, ਰਸ਼ੀਆ, ਈਰਾਨ ਇੱਕ ਨੈਕਸਸ ਵੀ ਬਣਿਆ, ਇਹ ਵੀ ਜਿਸ ਨੂੰ ਫਿਰ ਅਸੀਂ ਐਕਸਪੈਂਡ ਵਰਲਡ ਵਾਰ 3 ਜਿਸ ਨੂੰ ਕਰਕੇ ਕਈਆਂ ਨੇ ਸੰਬੋਧਨ ਕੀਤਾ ਹੈ। ਆਲਰੇਡੀ ਇਹ ਜੋ ਚੱਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਪ੍ਰੋਕਸੀ ਵਾਰ ਹੈ, ਪਰ ਫਿਰ ਸਿੱਧੇ ਵੀ ਜਿਹੜਾ ਟਕਰਾਅ ਹੋ ਸਕਦਾ ਹੈ। ਸੋ ਅਸੀਂ ਇਸ ਸਾਰੇ ਜਿਹੜਾ ਪੌਜ਼ ਆਇਆ ਉਸ ਦੇ ਲਈ ਹੋਪਫੁਲ ਹੈ ਕਿ ਭਾਈ ਇਹਦੇ 'ਚੋਂ ਕੋਈ ਨਾ ਕੋਈ ਡੀਲ ਨਿਕਲੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।